अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਤੇ ਕੱਲ ਦੀਆਂ ਦੋ ਆਪਣੀਆਂ ਅਜੀਬੋ-ਗਰੀਬ ਜੀਆਂ ਖਬਰਾਂ। ਪਹਿਲੀ ਖਬਰ ਇਹ ਕਿ ਜਿਹੜੀ ਜਿਹਨੇ ਦਿਲ ਚੀਰ ਕੇ ਰੱਖਦੇ ਸਾਰਾ ਪਾਕਿਸਤਾਨ ਨੂੰ ਜੋੜ ਕੇ ਰੱਖਤਾ। ਫੈਮਿਲੀ ਸਵਾਤ ਸੈਰ ਵਾਸਤੇ ਗਈ ਸੀ ਤੇ ਦਰਿਆ ਦੇ ਵਿੱਚ ਉਹ ਕਿਤੇ ਖੜੇ ਸੀ, ਦਰਿਆ ਕਿਨਾਰੇ ਜਾਂ ਦਰਿਆ ਦੇ ਵਿੱਚ ਸਿਆਹ ਜਾਂਦੇ ਨੇ, ਉੱਥੇ ਬਹਿ ਕੇ ਉਹ ਨਾਸ਼ਤਾ ਨੁਸ਼ਤਾ ਹੀ ਵੀ ਕਰਦੇ। ਬਸ ਉਹ ਦਰਿਆ ਦਾ ਬਹਾਓ ਆਇਆ, ਅਚਾਨਕ ਰੇਲਾ ਆਇਆ ਪਾਣੀ ਦਾ, ਔਰ ਜਦੋਂ ਪਤਾ ਚੱਲਿਆ ਕਿ ਜੀ ਪਿੱਛੇ ਪਾਣੀ ਆ ਰਿਹਾ, ਉਹਨਾਂ ਬੜੀ ਤਗੋ-ਦੋ ਕੀਤੀ, ਰੌਲਾ ਪਾਇਆ, ਮਦਦ ਵਾਸਤੇ ਪੁਕਾਰਿਆ। ਲੇਕਿਨ ਬਦਕਿਸਮਤੀ ਕਹਿ ਲਓ ਇਸ ਮੁਲਕ ਦੀ ਕਿ ਇੱਥੇ ਸਹੂਲਤ ਦੀ ਗੱਲ ਕਰੀਏ ਨਾ, ਤੇ ਉਹ ਤਕਰੀਬਨ ਉੱਥੇ ਤੁਹਾਨੂੰ ਆਪਣਾ ਬੰਦੋਬਸਤ ਆਪ ਹੀ ਕਰਨਾ ਪੈਂਦਾ। ਸਰਕਾਰ ਦੇ ਹਵਾਲੇ ਨਾਲ ਜਿਹੜਾ ਨਾ ਕੋਈ ਤੁਹਾਨੂੰ ਸਹੂਲਤ ਨਹੀਂ ਮਿਲਦੀ। ਉਹ ਜਨਾਬ ਉਹ ਖਲੋਤੇ ਰਹੇ ਨੇ, ਡੀਕਦੇ ਰਹੇ ਨੇ ਕਿ ਕੋਈ ਆਏਗਾ ਸਾਡੀ ਮਦਦ ਨੂੰ। ਹਾਂ, ਅਲਬત્ਤਾ ਕੋਈ ਐਲੀਟ ਕਲਾਸ ਦੇ ਹੁੰਦੇ ਤੇ ਸ਼ਾਇਦ ਕੋਈ ਹੈਲੀਕਾਪਟਰ ਵੀ ਆ ਜਾਂਦਾ, ਉਹਨਾਂ ਨੂੰ ਬਚਾ ਲੈਂਦਾ ਆ ਕੇ। ਲੇਕਿਨ ਉਹ ਆਪਣੀ ਮੌਤ ਦਾ ਇੰਤਜ਼ਾਰ ਕਰਦੇ ਰਹੇ। ਮੈਂ ਸੋਚਦਾ ਕਿ ਚਲੋ ਜਿਹੜੀ ਮੌਤ ਤੇ ਹੋਈ, ਜਦੋਂ ਸਾਹਮਣੇ ਬੰਦੇ ਨੂੰ ਮੌਤ ਨਜ਼ਰ ਆਉਂਦੀ ਹੋਏ ਔਰ ਉਹ ਪਲ ਪਲ ਮਰ ਰਿਹਾ ਹੋਏ, ਉਹ ਕੈਫੀਅਤ ਕਿਤਨੀ ਦਰਦਨਾਕ ਹੋਏਗੀ। ਇਹ ਸਿਰਫ ਸੋਚ ਕੇ ਜਿਹੜਾ ਨਾ ਰੂਹ ਕੰਬ ਜਾਂਦੀ। ਤੇ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਸਾਡੇ ਜਿਹੜੇ ਅਹਬਾਬ ਇਖਤਿਆਰ ਨੇ, ਉਹਨਾਂ ਦੇ ਮੱਥੇ ਜੂੰ ਨਹੀਂ ਲੱਗੀ। ਉਹ ਫੇਰ ਉੱਥੇ ਦੇ ਉੱਥੇ ਮੋਟੀਆਂ ਤਨਖਾਹਾਂ ਲੈਂਦੇ ਨੇ, ਵੱਡੇ ਵੱਡੇ ਅਦਾਰਿਆਂ ਦੇ ਵਿੱਚ ਵੱਡੇ ਵੱਡੇ ਢੇਡਾਂ ਵਾਲੇ ਲੋਕ ਹਰਾਮਖੋਰ ਬੈਠੇ ਨੇ। ਮੈਂ ਮਿਸਾਲ ਦਿਆਂਗਾ ਕਿ ਦੁਨੀਆ ਦੇ ਅੰਦਰ ਜਿਹੜੇ ਮਹਿਕਮੇ ਬਣਦੇ ਨੇ ਨਾ, ਉਹ ਆਵਾਮ ਦੀ ਸਰਵਿਸ ਵਾਸਤੇ, ਖਿਦਮਤ ਵਾਸਤੇ ਬਣਦੇ ਨੇ। ਔਰ ਸ਼ਾਇਦ ਆਵਾਜ਼ ਮੁਲਕ ਹੈ ਜਿੱਥੇ ਜਿਹੜਾ ਨੌਕਰ ਹੈ ਨਾ, ਨੌਕਰ, ਸਰਕਾਰੀ ਨੌਕਰ, ਉਹ ਆਪਣੇ ਆਪ ਨੂੰ ਕੋਈ ਵੱਖਰੀ ਹੀ ਮਖਲੂਕ ਸਮਝਦਾ ਹੈ ਆਮ ਲੋਕਾਂ ਤੋਂ। ਯਾਨੀ ਅਗਰ ਮੈਂ ਗੱਲ ਕਰਾਂ ਤੇ ਜਨਾਬ ਗੱਲ ਇਹ ਵੇ ਕਿ ਤੁਸੀਂ ਐਨਡੀਐਮਏ ਦੀ ਗੱਲ ਕਰ ਲਓ, ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ। ਕੋਈ ਹੰਗਾਮੀ ਸੂਰਤ ਹਾਲ ਹੋਏ ਤਾਂ ਉਹਦੇ ਵਾਸਤੇ ਇੱਕ ਬਕਾਇਦਾ ਅਦਾਰਾ ਬਣਾਇਆ, ਜਿਹੜੇ ਅਦਾਰੇ ਦੇ ਵਿੱਚ ਹਮੇਸ਼ਾ ਤੋਂ ਕੋਈ ਨਾ ਕੋਈ ਵਰਦੀ ਵਾਲਾ ਜਿਹੜਾ ਬੰਦਾ ਉਹਦਾ ਸਰਬਰਾਹੀ ਕਰ ਰਿਹਾ। ਬਸ ਜਿੱਥੇ ਵੀ ਮਾਲ ਆਣਾ ਨਾ ਉੱਥੇ ਮਾਸ਼ਾਅੱਲਾ ਹੁੰਦੇ। ਲੇਕਿਨ ਕੱਲ ਮਜਾਲ ਹੈ ਜੇ ਕੋਈ ਹੈਲੀਕਾਪਟਰ ਜਾਂ ਕੋਈ ਐਸੀ ਚੀਜ਼ ਜਿਹੜੀ ਕੋ ਉੱਥੇ ਟੱਪੀ ਹੋਏ ਕਿ ਯਾਰ ਉਹ 16 ਲੋਕ ਇੱਕ ਹੀ ਕਰਦੇ, ਉਹ 1.5 ਘੰਟਾ ਇੰਤਜ਼ਾਰ ਕਰਦੇ ਰਹੇ ਨੇ ਕਿ ਯਾਰ ਕਾਸ਼ ਹੋ ਜਾਏ, ਕਾਸ਼ ਹੋ ਜਾਏ। ਠੀਕ ਹੈ, ਜਹਾਜ਼ ਇੱਥੋਂ ਇਸਲਾਮਾਬਾਦ ਤੋਂ ਉੱਡੇ ਨਾ ਤੇ ਕਰਾਚੀ ਪੌਣੇ ਘੰਟੇ 'ਚ, ਬਲਕਿ ਅੱਧੇ ਘੰਟੇ 35 ਮਿੰਟਾਂ 40 ਮਿੰਟਾਂ 'ਚ ਪਹੁੰਚ ਜਾਂਦਾ। ਇਹ 1.5 ਘੰਟਾ ਉਹ ਆਪਣੀ ਮੌਤ ਦਾ ਇੰਤਜ਼ਾਰ ਕਰਦੇ ਨੇ। ਲੇਕਿਨ ਮਜਾਲ ਹੈ ਕਿ ਕਿਸੇ ਬੰਦੇ ਨੇ ਹਿੰਮਤ ਕੀਤੀ ਹੈ ਕਿ ਅੱਛਾ ਯਾਰ ਅਸੀਂ ਕੁਛ ਕਰ ਲਈਏ। ਨਹੀਂ, ਪਲ ਪਲ ਉਹ ਮਰਦੇ ਰਹੇ, ਆਖਿਰਕਾਰ ਮਰ ਗਏ, ਇਸ ਦੁਨੀਆ ਤੋਂ ਚਲੇ। ਉਹ ਨਹੀਂ ਮਰੇ, ਉਹਨਾਂ ਤੇ ਜਾਣਾ ਸੀ ਜਿੱਥੇ ਚਲੇ ਗਏ। ਅਸਲ ਦੇ ਵਿੱਚ ਮਰੇ ਹੋਏ ਇਹ ਲੋਕ ਨੇ ਜਿਹੜੇ ਮੋਟੀਆਂ ਤਨਖਾਹਾਂ ਲੈ ਕੇ ਵੀ ਜਿਹੜਾ ਉਹਨਾਂ ਦਾ ਕੰਮ ਹੈ ਉਹ ਨਹੀਂ ਕਰਦੇ। ਦੂਜੀ ਗੱਲ ਮੈਂ ਕਰਾਂਗਾ, ਜਿਹੜੀ ਸੂਬਾਈ ਹਕੂਮਤ ਹੈ, ਹਕੂਮਤ ਦੇ ਨਾਂ ਹੀ ਕੋਈ ਨਹੀਂ, ਬਸ ਇਸੇ ਤਰ੍ਹਾਂ ਹੀ ਉਹ ਬੜਕਾ ਮਾਰਨ ਵਾਸਤੇ ਉਹ ਮੁੱਛੜ ਜਿਹਾ ਰੱਖਿਆ ਉਹਨਾਂ ਨੇ। ਤੇ ਖਾਨ ਸਾਹਿਬ ਦੇ ਵੀ ਵਾਰੇ ਜਾਈਏ ਕਿ ਮਾਸ਼ਾਅੱਲਾ ਉਹਨਾਂ ਨੇ ਬੜੇ ਜ਼ੀਰਕ ਸਮਝ ਲਓ ਕਿ ਉਹਨਾਂ ਦੀ ਅਪਰੋਚ ਹੈ। ਉਹਨਾਂ ਨੇ ਪਹਿਲਾਂ ਪੰਜਾਬ ਨੂੰ ਇੱਕ ਬੁਜ਼ਦਾਰ ਦਿੱਤਾ, ਫਿਰ KPK ਨੂੰ ਖਟਕ ਸਾਹਿਬ ਦਿੱਤੇ, ਫਿਰ ਉਹ ਮਹਿਮੂਦ ਖਾਨ ਸਾਹਿਬ ਦਿੱਤੇ। ਔਰ ਅੱਲਾ ਦੇ ਫਜ਼ਲ ਦੇ ਨਾਲ ਜਿਹੜੇ 3 ਨਮੂਨੇ ਪਹਿਲਾਂ ਦਿੱਤੇ ਸੀ ਨਾ, ਉਹ ਵੀ ਨਾਲ ਕੋਈ ਨਹੀਂ ਹੋਏ। ਤੇ ਚੌਥੇ ਸਾਹਿਬ ਵੀ ਜਿਹੜੇ ਨੇ ਨਾ, ਉਹਨਾਂ ਉਸੇ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰਾਂ ਦੇ ਵਿੱਚ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਇਸ ਮੁਲਕ ਦੀ ਬਰਬਾਦੀ ਹੋਣ ਲੱਗੀ। ਤੇ ਕੰਮ ਇਹਨਾਂ ਵੀ ਕੋਈ ਨਹੀਂ ਕਰਨਾ। ਠੀਕ ਹੈ, ਇਹ ਵੀ ਜ਼ਾਲਮਾਂ ਦੇ ਵਿੱਚ ਹੀ ਨੇ। ਇਹ ਅਗਰ ਕਹੋ ਇਹਨਾਂ ਨੂੰ ਕੋਈ ਮਾਫੀ ਨਹੀਂ, ਇਹ ਉਸ ਤੋਂ ਵੱਡੇ ਜ਼ਾਲਮ ਕਿ ਯਾਰ ਤੁਸੀਂ ਕਾਹਦਾ ਸੂਬਾ ਚਲਾਣ ਰਹੇ ਹੋ। ਤੁਹਾਡੇ ਕੋਲ ਸਿਆਹ ਆਉਂਦੇ ਨੇ, ਸਿਆਹਤ ਵਾਸਤੇ ਆਉਂਦੇ ਨੇ, ਤੇ ਜਿੱਥੇ ਸਿਆਹ ਨੇ ਆ ਕੇ ਉਹਦੀ ਜ਼ਿੰਦਗੀ ਦੀ ਹੀ ਹਿਫਾਜ਼ਤ ਕੋਈ ਨਹੀਂ, ਤੂੰ ਕਿਹੜੀ ਤੁਸੀਂ ਸਿਆਹਤ ਨੂੰ ਫਰੋਗਦੇ ਹੋ। ਪਰ ਇਹ ਇਤਨਾ ਬੜਾ ਜ਼ੁਲਮ ਹੈ ਕਿ ਇਹਨੂੰ ਬਿਆਨ ਨਹੀਂ ਕੀਤਾ ਜਾ ਰਿਹਾ।
ਇਤਨੀ ਦਰਦਨਾਕ ਕਿਸਮ ਦਾ, ਮਤਲਬ ਮੈਂ ਕੱਲ ਦਾ ਦੇਖ ਕੇ ਮਤਲਬ ਸਖਤੇ ਦੇ ਵਿੱਚ ਸੀ। ਇਹਦੇ ਵਿੱਚ ਮੇਰੇ ਹਿਸਾਬ ਨਾਲ ਇਹ ਵੇ ਕਿ ਕਮ ਅਜ਼ ਕਮ ਜ਼ਿਆਦਾ ਨਹੀਂ ਨਾ, ਖੈਰ ਹੋਣਾ ਤਾਂ ਕੁਝ ਵੀ ਨਹੀਂ, ਕਿਉਂਕਿ ਸਾਡੇ ਮੁਲਕ ਦੇ ਅੰਦਰ ਇਨਸਾਨ ਦੀ ਜ਼ਿੰਦਗੀ ਦੀ ਕੋਈ ਵੈਲਿਊ ਨਹੀਂ ਹੈ, ਕੋਈ ਕੀਮਤ ਨਹੀਂ ਹੈ, ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਮਾਰ ਦੇ, ਕਿਉਂਕਿ ਨਿਜ਼ਾਮ ਹੀ ਕੋਈ ਨਹੀਂ ਹੈ, ਸਿੱਧੀ ਬਾਤ। ਬਰਕਫ ਜਿੰਨਾ ਦੁੱਖ ਦਾ ਇਜ਼ਹਾਰ ਕੀਤਾ ਜਾਏ ਉਹਨਾਂ ਘੱਟ। ਆਪਣੇ ਆਪ ਨੂੰ ਅਸੀਂ ਕੋਸਦੇ ਰਹਿੰਦੇ ਹਾਂ, ਸਿਸਟਮ ਨੂੰ ਅਸੀਂ ਲਾਨ ਤਾਨ ਕਰਦੇ ਰਹਿੰਦੇ ਹਾਂ, ਲੇਕਿਨ ਹੋਣਾ ਫਿਰ ਉਹ ਕੁਛ ਹੀ ਜੋ ਇੱਥੋਂ ਦੇ ਜਿਹੜੇ ਉਹ ਹੁਕਮਰਾਨ ਨੇ, ਅਸ਼ਰਾਫੀਆ ਨੇ, ਉਹਨਾਂ ਨੇ ਕਰਨਾ। ਆਪਣੇ ਇਹਨਾਂ ਨੂੰ ਦਰਦ ਵੀ ਦਰਦ ਲੱਗਦੇ ਨੇ, ਆਪਣੀ ਇਹਨਾਂ ਨੂੰ ਜਨਾਬ। ਮੈਨੂੰ ਯਾਦ ਆ ਗਈ ਉਹ ਗੱਲ ਕਿ ਇੱਕ ਦਫਾ ਉਹ ਕੋਈ ਜਲਸੇ ਦਾ ਮਾਹੌਲ ਸੀ ਤੇ ਜ਼ਰਦਾਰੀ ਸਾਹਿਬ ਦੀ ਬੇਟੀ ਜਨਾਬ ਉਹ ਕੋਈ ਸਟੇਜ ਤੇ ਖੜੀ ਸੀ, तो किसी सहाफी का ड्रोन कैमरा किते ओहदे नाल मत्थे दे माड़ा जिहा लग गया सी। पूरे पाकिस्तान दे मीडिया ने जिहड़ा ना सिर ते चुक लिया सी पूरा पाकिस्तान। ओहो पता नहीं किहड़ा जुल्म हो गया। वो पछ जिहा लगा माड़ा जिहा बंदा वो खत करदे या शेव करदे भी इन्ना को पछ लग गया ते जनाब क़यामत बर्पा हो गई। यानी इन्हां दा कुत्ता भी बीमार हो जाए ना ते वो मुल्क वास्ते खबर है, ਉਹਦੀ ਅਹਿਮੀਅਤ ਹੈ, ਤੇ ਗਰੀਬ ਮਰ ਵੀ ਜਾਏ ਨਾ ਤੇ ਇਹਨਾਂ ਵਾਸਤੇ ਕੋਈ ਸ਼ਾਇਦ। ਇਸ਼ਰਾਫੀਆ ਦਾ ਮੁਲਕ ਹੈ, ਰੇਵੜ ਇੱਥੇ ਜਨਾਬ ਚਰਨ ਆਉਂਦੇ ਨੇ, ਚਰ ਕੇ ਤੇ ਆਪਣੇ ਆਪਣੇ ਆਬਾਈ ਇਲਾਕਿਆਂ ਨੂੰ ਆਬਾਈ ਤੇਰੀ ਮੈਂ ਖਰਕਾਂਗਾ, ਪਰ ਜਿਹੜੇ ਵੀ ਇਹਨਾਂ ਦੇ ਮਾਈ ਬਾਪ ਹੁੰਦੇ ਨੇ ਉਹਨਾਂ ਕੋਲ ਜਾ ਕੇ ਤੇ ਆਖਰੀ ਜ਼ਿੰਦਗੀ ਉੱਥੇ ਗੁਜ਼ਾਰ। ਕੱਲ ਮੈਂ ਇੱਕ ਸਾਹਿਬ ਬਹਾਦਰ ਦਾ ਦੇਖਣ ਡਿਆ ਹਾਂ ਵਿਲਾਗ ਜਿਹਾ ਕਿ ਉਹ ਜਨਾਬ ਕੈਨੇਡਾ ਦੇ ਅੰਦਰ ਉਸਦਾ ਫਾਰਮ ਹਾਊਸ ਹੈ ਤੇ ਉਹ ਪੁੱਛਣ ਵਾਲਾ ਉਹਨੂੰ ਪੁੱਛਦਾ ਹੈ ਕਿ ਜੀ ਤੁਸੀਂ ਇੱਥੇ ਕਿਵੇਂ ਕਿਸ ਤਰ੍ਹਾਂ ਆਬਾਦ ਹੋਏ। ਉਹਨੇ ਦੱਸਿਆ ਜਨਾਬ ਮੈਂ ਭਰਤੀ ਹੋਇਆ ਹਾਂ ਕਪੋਲ ਅਕੈਡਮੀ 'ਚ ਟ੍ਰੇਨਿੰਗ ਲਈ, ਉਸ ਤੋਂ ਬਾਅਦ ਜਾ ਲੱਖ ਦੇ ਤੌਰ ਤੋਂ ਉਹਨੇ ਸੁਣਾਈਆਂ ਆਪਣੀਆਂ ਵੱਡੀਆਂ ਵੱਡੀਆਂ ਵਡਿਆਈਆਂ। ਠੀਕ ਤੇ ਬਸ ਹੁਣ ਕੀ ਕਹੀਏ, ਜੇ ਕਹੀਏ ਨਾ ਤਾਂ ਫਿਰ ਡਰ ਹੀ ਹੁੰਦਾ ਕਿ ਇਹਨਾਂ ਚੁੱਕ ਲੈਣ। ਪਰ ਇਸ ਮੁਲਕ ਨੂੰ ਦੀਮਕ ਦੀ ਤਰ੍ਹਾਂ ਚੱਟਣ ਲਈ ਹੈ ਸ਼ਰਾਫੀਆਂ। ਉਸ ਜ਼ੁਲਮ ਦੇ ਉੱਤੇ ਜਿਤਨਾ ਵੀ ਨੋਹਾ ਕਰੀਏ ਉਹਨਾਂ ਘੱਟ। ਅੱਲਾਹ ਤਾਲਾ ਉਹਨਾਂ ਦੇ ਸੁਣਨ ਚਾਹ ਰਿਹਾ ਕਿ ਉਹ ਡਸਕੇ ਦੀ ਫੈਮਿਲੀ ਸੀ। ਅੱਲਾਹ ਤਾਲਾ ਉੱਦਾਂ ਦੇ ਲਵਾਹਕੀਨ ਨੂੰ ਸਬਰ ਦੇ ਤੇ ਇਹਨਾਂ ਜ਼ਾਲਮਾਂ ਦੀ ਪਕੜ ਅੱਲਾਹ ਵੱਲੋਂ ਹੀ ਹੋਏ। ਅਸੀਂ ਮਾੜੇ ਲੋਕ ਅਸੀਂ ਕੀ ਕਰ ਸਕਦੇ। ਪਰ ਮੈਨੂੰ ਤੇ ਬੜੀ ਤਕਲੀਫ ਹੋਈ ਕੱਲ ਮੈਂ ਦੇਖਿਆ ਬੱਚੀਆਂ, ਛੋਟੇ ਛੋਟੇ ਬੱਚੇ, ਔਰਤਾਂ, ਜਵਾਨ, ਬੁੱਢੇ, मतलब हर एज के बंदे उत्थे, मतलब पूरी फैमिली खड़ी और अपनी बेबसी का नज़ारा। कई लोग जेडे उत्थे मकामी सी बेचारे उन्हां दी तकलीफ नूं देख के असीं तो फोटोज देख के वीडियोज देख के साडा दिल दहल गया कि बारी बारी उन्हां दे कोलों कोई एक बच्चा जा रहा, कदे दूसरा जा रहा, कदे तीसरा। ये दरिंदे ने जेडे साडे हुक्मरान, एक इंसान नहीं है। इन्हां ने क्लब बनाए ने, बेसिकली असैंबलियां सुबलियां एक क्लब ने। ਇਹਨਾਂ ਦਾ ਆਵਾਮ ਦੇ ਨਾਲ ਦੂਰ ਦੂਰ ਤੱਕ ਲੈਣਾ ਦੇਣਾ ਕੋਈ ਨਹੀਂ। ਇਹਨਾਂ ਨੇ ਬੂਟਾ ਵਾਲਿਆਂ ਨੂੰ ਰਾਜੀ ਕਰਨਾ ਹੁੰਦਾ, ਕੋਈ ਵੀ ਜਮਾਤ ਇੱਲਾ ਮਾਸ਼ਾਅੱਲਾ। ਠੀਕ ਹੈ, ਉਹ ਨਜ਼ਰੀਆ ਉਦੋਂ ਚੇਤਾ ਆਉਂਦਾ ਜਦੋਂ ਛਿੱਤਰ ਪੈਂਦੇ, ਜਦੋਂ ਛਿੱਤਰ ਨਹੀਂ ਪੈ ਰਹੇ ਹੁੰਦੇ ਉਦੋਂ ਇਹਨਾਂ ਅੱਬੂ ਬਣਾਏ ਹੁੰਦੇ ਨੇ। ਠੀਕ, ਇਹ ਜਿੰਨੀ ਦੇਰ ਅੱਬੂ ਰਹਿਣਗੇ ਨਾ ਇਹ ਮੁਲਕ ਅੱਗੇ ਨਹੀਂ ਵੱਧ ਸਕਦਾ, ਮੈਂ ਤੁਹਾਨੂੰ ਗੱਲ ਦੱਸਦਾ। ਤੇ ਮਾਸ਼ਾਅੱਲਾ ਇੱਕ ਪਾਰਟੀ ਛੱਡਦੀ ਹੈ ਦੂਸਰੀ ਪਾਰਟੀ ਅੱਬੂ ਬਣਾ ਲੈਂਦੀ। ਕਿਹੜਾ ਮਹਿਕਮਾ ਜਿਹਦੇ ਵਿੱਚ ਇਹਨਾਂ ਨੇ ਕਬਜ਼ਾ ਨਹੀਂ ਕੀਤਾ। ਬਾਹਰ ਗਏ, ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇ गारत करे। मेरा बड़ा दिल दुखिया जी, बड़ी तकलीफ है। मैं अपने तकलीफ नूं लफ्ज़ां दे विच शायद मैं बयान नहीं कर पा, पर उन्हां दे लवाहकीन नूं अल्लाह सबर दे ते जिहड़े टुर गए ने वो ते जनता दे मेहमान। क्योंकि मेरा बिलीव है कि आफत दे विच या कोई भी इस तरह की जिहड़ी मौत, हादसाती मौत वो शहादत ही दुनिया के जिस कोने ते भी हादसे वास्ते अपने जट भी ना जा सकते।